ਕਾਨਫਰੰਸ ਕਾਨਫਰੰਸ ਚ ਉਹ ਮੈਨੂੰ ਨਹੀਂ ਆਉਂਦਾ ਕਹਿਣਾ। ਅੱਛਾ ਨਹੀਂ ਬੇਬੇ ਕਹਿ ਬਣਾ ਗਾਂਸ ਫਰੇਰ। ਅੱਛਾ ਚੱਲ ਠੀਕ ਹੈ। ਮੈਨੂੰ ਨਿੱਕੇ ਹੁੰਦੇ ਚਾਹ ਦਿੰਦੇ ਰਹੇ। ਫੀਡਰ ਚ ਚਾਹ ਹੀ ਪੀਂਦਾ ਰਿਹਾ ਵਾ। ਅੱਜ ਕਹਿ ਸੋਣੇ ਦੀ ਨਿੱਕਿਆ ਦੇ ਕੀ ਫੀਡਰ ਚ ਚਾਹ ਦਿੰਦੇ ਰਹੇ ਮੈਨੂੰ। अच्छा तो ये फूकनी है, ये हमारा तवा है। ये हमारा तवा है, ये मकड़ने का तवा है। ये फूकनी ते विकास ने व्लॉग बनाया डिटेल ਦੇ ਨਾਲ। ਹਾਂ ਨਹੀਂ ਉਹ ਜਿਹੜਾ ਜਾਲੀ ਲੱਗਣਾ ਸੀ ਪਰਲੇ ਪਾਸੇ। ਇਹ ਮੈਂ ਆਪਣੀ ਬਚਪਨ ਦੀ ਯਾਦ ਤਾਂ ਅੱਛਾ पर खुशी ने बनाई सी ता करके ਓਹੋ ਖੁਸ਼ੀ ਔਰ ਗਮੀ। ਉਧਰ ਵਾਲੇ ਜਿਹੜੇ ਆ ਸਾਰੇ ਜਦੋਂ ਕਮੈਂਟ ਆਉਂਦੇ ਆ ਤੇ ਮੈਨੂੰ ਬਹੁਤ ਵੀ ਕਹਿੰਦੇ ਆ ਨਾ ਜਦੋਂ ਮਹੱਲੇ ਨੂੰ ਕੀ ਕਹੋਗੇ ਜਿੱਥੋਂ ਬਾਹਰ ਢਾਰੀ ਡੇਰੇ ਤਾਂ ਤੁਹਾਡੇ ਦੂਜੇ ਬਾਬਿਆਂ ਵਾਲੇ ਹੁੰਦੇ ਸਾਧਾਂ ਵਾਲੇ। तेरे हाँ साढ़े टाणी कहंदे ਢਾਣੀਆਂ टाणियां ਨੇ ਸਾਡੇ ਸੱਜੇ ਪਾਸੇ ਵਾਲਾ ਬੰਦਾ ਉਹ ਨਾਲ ਹੀ ਲੱਗ ਪੈਂਦਾ। ਮੈਂ ਇੰਜ ਕਰ ਦਿੱਤਾ, ਮੈਂ ਉਂਝ ਕਰ ਦਿੱਤਾ। ਆ ਕੱਢ ਲਿਆ ਮੈਂ ਕੈਮਰਾ ਨਾਲ ਹੀ। ਹਾਂਜੀ ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਅੱਜ ਦੇ ਨਵੇਂ ਵਲੌਗ ਦੇ ਵਿੱਚ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਭਾਜੀ ਹੁਣੇ ਆਏ ਆ, ਨਾਸਰ ਭਾਜੀ, ਸਮੀ, ਤਾਂ ਖੁਸ਼ੀ, ਰਿਪਨ ਸਾਰੇ ਆਏ ਹੋਏ ਆ, ਵਿਕਾਸ ਵੀਰਾ। ਤਾਂ ਰਾਤ ਹਲਕਾ ਮੀਂਹ ਪੈ ਗਿਆ। ਨਾਸਰ ਭਾਜੀ ਆਏ, ਹੁਣ ਤਾਂ ਮੀਂਹ ਨਾ ਪਵੇ ਇਦਾਂ ਹੋ ਨਹੀਂ ਸਕਦਾ। ਦੋ ਵਾਰੀ ਪਹਿਲੇ ਵੀ ਆਏ ਸੀ ਤਾਂ ਉਦੋਂ ਵੀ ਇਹੀ ਹੁੰਦਾ ਕਿ ਜਦੋਂ ਭਾਜੀ ਆਉਂਦੇ ਆ ਤਾਂ ਮੀਂਹ ਆ ਜਾਂਦਾ। ਉਹ ਕਿਉਂ ਸਮੀ? ਜਦੋਂ ਪਿਛਲੀ ਵਾਰੀ ਆਏ ਨਾ ਤਾਂ ਮੀਂਹ ਪੈ ਗਿਆ ਤੇ ਉੱਥੇ ਮੰਜੇ ਪੈ, ਸਾਰਿਆਂ ਨੇ ਵੀਡੀਓ ਵੇਖੀ ਹੋਣੀ ਆ। 2 ਵਜੇ ਅਸੀਂ ਪਹਿਲਾਂ ਤਾਂ ਅਸੀਂ ਬਾਹਰ ਪੈਣਾ ਜਦੋਂ ਬਾਹਰ ਪੈ ਗਿਆ ਮੈਂ ਕਿਹਾ ਭਾਜੀ ਮੀਂਹ ਆ ਜਾਣਾ, ਕੋਈ ਨਹੀਂ ਖੈਰ ਆਪਾਂ ਚੱਕ ਲਾਂਗੇ ਮੰਜੇ। ਤਾਂ ਫਿਰ ਰਾਤ ਨੂੰ 2 ਵਜੇ ਗੁੱਡ ਮਾਰਨਿੰਗ ਜੀ ਡੇਰੇ ਵਾਲੇ ਦੇ ਵਲੌਗ ਚ ਸਾਰਿਆਂ ਓ ਨੂੰ। ਮਾਈ ਗॉड, ਦੇਖਦੇ ਰਹੋ ਡੇਰੇ ਵਾਲਾ ਵਲੌਗ। ਸਵੇਰੇ ਸਟਾਰਟ ਕਰ ਦਿੱਤਾ ਵਲੌਗ, ਮੈਂ ਠਾਇਆ ਮਸਾਂ ਹੀ। ਮਸਾਂ ਹੀ ਉਠਾਇਆ। ਵੈਸੇ ਸੱਚੀ ਗੱਲ ਆ, ਅੱਖਾਂ ਹੀ ਨੀਂਦ ਆ। ਤੇ ਰਾਤ ਨੂੰ 2 ਵਜੇ ਮੀਂਹ ਆ ਗਿਆ ਤੇ ਫਿਰ ਮੰਜੇ ਆਪਦੇ ਚੱਕ ਕੇ ਭੱਜੇ ਉੱਥੋਂ। ਤਾਂ ਫਿਰ ਇਹਨਾਂ ਨੂੰ ਸਕੂਨ ਹੋ ਗਿਆ। ਸੋ ਅੱਜ ਵੀ ਜਦੋਂ ਬੱਦਲ ਆਇਆ ਨਾ, ਬੇਬੇ ਕਹਿੰਦੀ ਨਾਸਰ ਭਾਈ ਨੇ ਆਉਣਾ, ਤਾਂ ਹੀ ਕਰਕੇ ਨਾ ਬੱਦਲ ਆ ਹੀ ਗਿਆ। ਤੇ ਸਵੇਰੇ ਇਹ ਆ ਵੀ ਇਹਨੂੰ ਮਾਰਨਿੰਗ ਵਾਕ ਕਰਾਉਣੀ ਸੀ ਤਾਂ ਮੈਂ ਤਾਂ ਉੱਠਿਆ। ਤੁਹਾਨੂੰ ਪਤਾ ਆਪਾਂ ਨਹੀਂ ਉੱਠਦੇ ਹੁੰਦੇ ਨਾ। ਕਿੱਡੀ ਤਾਰੀਫ ਕਰ ਰਿਹਾ ਆਪਣੀ, ਆਪਾਂ ਨਹੀਂ ਉੱਠਦੇ ਹੁੰਦੇ। ਸੋ ਨਹੀਂ ਉੱਠਦੇ ਯਾਰ, ਸੱਚ ਬੋਲਣਾ ਚਾਹੀਦਾ। ਸੋ ਆਜੋ ਇੱਕ ਤਾਂ ਮਾਰਨਿੰਗ ਵਾਕ ਕਰ ਲਈਏ ਮੜਾ ਜਿਹਾ। ਸਵੇਰੇ ਪਿੰਡ ਦਾ ਨਜ਼ਾਰਾ ਦਿਖਾਉਨੇ ਆ। ਹਾਂ ਤੇ ਭਾਜੀ ਨਾਸਰ ਵਾਲੀ ਗੱਡੀ ਦਾ ਚੈੱਕ ਕਰੋ ਮੜਾ ਜਿਹਾ ਤੁਸੀਂ। ਮੱਝ ਡੇਰੇ ਵਾਲੇ ਦੀ ਡਰੀ ਜਾਂਦੀ ਆ ਸਵੇਰੇ ਪਤਾ ਨਹੀਂ ਮੇਰੇ ਚ ਕੀ ਦੇਖ ਲਿਆ। ਉਹ ਤੇਰੇ ਤੋਂ ਰਾਤ ਦਿਨ ਡਰਦੀ ਰਹਿੰਦੀ ਵਿਚਾਰੀ। ਰਾਤ ਦਿਨ ਡਰਦੀ ਰਹਿੰਦੀ। ਹਾਂ ਉਹ ਚੈੱਕ ਕਰ, ਇਹ ਚੈੱਕ ਕਰ ਸਕਦੇ ਤੁਸੀਂ। ਐ ਵੇਖਦੀ ਆ ਜਿਵੇਂ ਇਹਨੇ ਜੂਹ ਚ ਬੰਦਾ ਹੀ ਪਹਿਲੀ ਵਾਰੀ ਵੇਖਿਆ। ਲੋ ਜੀ ਕੱਚਾ ਸਵੇਰੇ ਦੁੱਧ ਹੈ ਤਾਂ ਸਮੀ ਲੱਗਾ ਪੀਣ। ਕਿਉਂ ਵੀ ਸਮੀ? ਇਹ ਸਵੇਰੇ ਦੁੱਧ ਹੁੰਦਾ ਨਿੱਗਾ। ਹਾਂ ਤਾਂ ਮੈਂ ਤਾਂ ਚਾਹ ਫੜ ਲਈ ਆ ਸਵੇਰੇ ਚਾਹ ਨਿੱਗੀ ਹੁੰਦੀ ਚਾਹ ਵੀ ਭਾਈ ਮੇਰੀਆਂ ਤੇ ਆਂਦਰਾਂ ਸਾੜ ਆਉਂਦੀਆਂ। ਹਾਂ ਬੇਬੇ ਸਾੜੀਆਂ ਵਾ ਤੇ ਚਾਹ ਨਾਲ ਵੀ ਸਾੜ। ਤੇਰੇ ਕੰਮਾਂ ਤੇਰੇ ਕੋ ਸਵੇਰੇ ਉੱਠੇ ਦੌੜ ਲਾਵੇਂ ਹੈ। ਹਾਂ ਤੇਰੇ ਕੋਈ ਸਾਹ ਆਵੇ, ਹਾਂ ਜ਼ਿੰਦਗੀ ਤੇਰੀ ਵਧੇ, ਹਾਂ ਉਮਰ ਵਧੇ ਤੇਰੀ। ਅੱਛਾ ਤੇ ਦਹੀਂ ਖਾਵੇਂ ਸਵੇਰੇ। ਅੱਛਾ ਦਹੀਂ ਤੂੰ ਉਦਾਂ ਵੀ ਨਹੀਂ, ਸਾਲਣ ਨਾਲ ਵੀ ਨਹੀਂ ਦਹੀਂ ਖਾਣਾ। ਸਾਰੇ ਖਾਂਦੇ ਆ ਬੇਬੇ ਸ਼ਿਕਾਇਤਾਂ ਲਾਈ ਜਾ ਮੇਰੀਆਂ। ਬੇਬੇ ਉਹ ਸਿਆਣੇ ਆਂਦੇ ਆ ਨਾ ਵੀ ਨਾਰਮਲ ਗੱਲ ਕਰਦੀ ਮੈਂ, ਸ਼ਿਕਾਇਤ ਵਾਲੀ ਕਿਹੜੀ ਗੱਲ ਵਾ? ਮਾਂ ਕਹਿੰਦੀ ਆ ਕਿ ਮੇਰਾ ਬੱਚਾ ਚੀਜ਼ਾਂ ਖਾਵੇ। ਸਹੀ ਗੱਲ ਆ। ਹਾਂ ਇਹ ਤੁਸੀਂ ਲਾਇਆ ਨਹੀਂ। ਲੈ ਉਲਟਾ ਨਾ ਬਲੇਮ ਮਾਂ ਪਿਓ ਨੂੰ ਕਰ ਲਿਆ। ਹਾਂ ਮਾਂ ਪਿਓ ਨੂੰ ਕਹਿਣਾ ਨਾ। ਮੈਨੂੰ ਨਿੱਕੇ ਹੁੰਦੇ ਚਾਹ ਦਿੰਦੇ ਰਹੇ। ਲੈ ਫੀਡਰ ਚ ਚਾਹ ਹੀ ਪੀਂਦਾ ਰਿਹਾ ਵਾ। ਅੱਜ ਕਹਿ ਸੋਣੇ ਦੀ ਨਿੱਕਿਆਂ ਦੇ ਕੀ। ਫੀਡਰ 'ਚ ਚਾਹ ਦਿੰਦੇ ਰਹੇ ਮੈਨੂੰ। ਅੱਛਾ ਹੁਣ ਚਾਹ ਹੀ ਪੀਣਾ। ਉਹ ਫਿਰ ਆਦਤ ਲੱਗ ਗਈ ਹੈ ਨਾ। ਤੇ ਚਾਹ ਪੀਣ ਦੀ। ਨਿੱਕੇ ਹੁੰਦੇ ਮੈਨੂੰ ਫੀਡਰ 'ਚ ਦੁੱਧ ਦਿੱਤਾ ਹੁੰਦਾ ਪਾ ਕੇ ਤਾਂ ਮੈਂ ਪੀਂਦਾ। ਠੀਕ ਆ, ਹੁਣ ਮੈਨੂੰ ਚਾਹ ਦਿੰਦੇ ਰਿਹਾ ਤਾਂ ਹੁਣ ਇਹਨੇ ਬੇਬੇ ਕਹਿੰਦੇ ਦੁੱਧ ਪਾਤਾ ਨਾ ਆਪਰ ਕੁਛ ਚਾਹ ਪਾ ਦੇ, ਕੁਛ ਚਾਹ ਪਾ ਦੇ। ਦੁੱਧ ਦਿੰਦੀ ਰਹੀ ਸੀ। ਨਹੀਂ ਹੋ ਸਕਦਾ ਹੈ, ਹੋ ਨਹੀਂ ਸਕਦੇ। ਆਪਦੇ ਹਾਂ ਆਪਦੇ ਜ਼ਿਹਨ ਤੇ ਆ, ਆਪਦੇ ਤੇ ਆ ਬੰਦੇ ਤੇ ਕਿ ਉਹਨੂੰ ਕੀ ਖਾਣਾ ਵਾ। ਸਹੀ ਗੱਲ। ਉਹਨੂੰ ਸੋਚਣਾ ਚਾਹੀਦਾ ਬੰਦੇ। ਇਹ ਚਾਹ ਜਿੱਥੇ ਜਾਂਦਾ ਉਹ ਇਹਦੇ ਬਲੋਕਾਂ ਦੇ ਵਿੱਚ ਵੇਖਿਆ ਨਾ, ਉੱਥੇ ਜਿੱਥੇ ਸੀ ਉਹ ਮੇਲਾ ਲੱਗਾ ਸੀ ਕਿ ਸ਼ੋਅ ਜਿੱਥੇ ਸੀ ਹੈਨਾ ਕਾਨਫਰੰਸ 'ਚ। ਉਹ ਮੈਨੂੰ ਨਹੀਂ ਆਉਂਦਾ ਕਹਿਣਾ। ਨਹੀਂ ਬੇਬੇ ਕਹਿ ਬਣਾ। ਗਾਂਸ ਫਰੇਰ। ਅੱਛਾ ਚੱਲ ਠੀਕ ਹੈ। ਹਾਂ ਤੇ ਉੱਥੇ ਨਾ ਇਹ ਚਾਹ ਦੇ ਮਗਰ ਭੱਜਾ ਫਿਰਦਾ ਸੀ। ਅੱਛਾ ਮੈਂ ਕਹਿੰਦਾ ਲਾਨਿਆ ਚਾਹ ਕਿੱਥੋਂ ਲੱਭਦੀ ਆ, ਲਾਨਿਆ ਚਾਹ ਕਿੱਥੋਂ ਲੱਭਦੀ ਆ। ਬੇਬੇ ਨਾ ਪੂਰੇ ਵਲੌਗ ਵੇਖਦੀ ਆ। ਮੈंने ਵਲੌਗ ਦੇਖਿਆ। ਹਾਂ ਮੈਂ ਸਮੀ ਤੇਰੇ ਵੇਖਦੀ ਆ। ਹਾਂ ਸਾਰੇ ਵੇਖਦੀ ਆ। ਤੇ ਉੱਥੇ ਨਾ ਮੈਂ ਕਹਿੰਦਾ ਮੇਰਾ ਪੁੱਤ ਇੱਥੇ ਵੀ ਚਾਹ ਦੇ ਮਗਰ ਹੀ ਭੱਜਾ ਫਿਰਦਾ। ਜੇ ਮੈਨੂੰ ਪਤਾ ਹੁੰਦਾ ਥਰਮਸ ਹੀ ਬਣਾ ਕੇ ਭੇਜ ਦਿੰਦੀ। ਬਿਜ਼ੀ ਕਰਨ ਡਈ ਆ ਤਾਰੀਫ ਨਾ ਸਮਝੀ। ਮੈਂ ਪਰਸੋਂ ਚੌਥ ਦਹੀਂ ਦੀ ਮੈਂ ਪਾਈ ਸੀ ਇੱਕ ਵੀਡੀਓ ਤੇ ਮੈਂ ਕਿਹਾ ਸਿਆਣੇ ਆਂਦੇ ਸੀ ਵੀ ਜਿਹਨੇ ਸਵੇਰੇ ਉੱਠ ਕੇ ਦਹੀਂ ਖਾਦਾ ਮਰ ਕਿਵੇਂ ਗਿਆ। ਹਾਂ ਦਹੀਂ ਇੰਨੇ ਅਤੇ ਮੈਂ ਫਿਰ ਕਮੈਂਟ ਵੀ ਕੀਤਾ। ਕੀ ਕਮੈਂਟ ਕੀਤਾ ਜੀ ਤੂੰ? ਕੁਝ ਨਹੀਂ, ਮੈਂ ਗੋਲੀ ਨਾ
ਕਹਿੰਦਾ ਗੋਲੀ ਦਾ ਮਰ ਜੂਗਾ। ਇਹਦਾ ਕਮੈਂਟ ਵੀ ਪੁੱਠਾ ਹੀ ਸੀ। ਆਓ ਕਹਿੰਦਾ ਵੀ ਜਿਹੜਾ ਬੰਦਾ ਦਹੀਂ ਖਾਂਦਾ ਸਵੇਰੇ ਸਵੇਰੇ ਉਹ ਮਰ ਕਿਦਾਂ ਜਾਊਗਾ। ਮੈਂ ਕਿਹਾ ਗੋਲੀ ਨਾ ਵੀ ਸਿੰਪਲ ਯਾਰ ਜਵਾਬ ਤੂੰ ਮੰਗਿਆ ਤੂੰ ਕਿ ਸਵਾਲੇ ਨਿਸ਼ਾਨ ਲਾਇਆ ਇੱਕ ਸੀ। ਦਹੀਂ ਦੀ ਤਾਰੀਫ ਕੀਤੀ ਆ ਉਹਨੇ, ਦਹੀਂ ਨੂੰ ਬਿਆਨ ਕੀਤਾ ਵਾ। ਇਦਾਂ ਦੱਸ ਨਾ ਹਾਂ ਵੀ ਜਿਹਨੇ ਸਵੇਰੇ ਉੱਠ ਕੇ ਦਹੀਂ ਖਾਦਾ ਉਹ ਮਰ ਕਿਵੇਂ ਗਿਆ। ਦਹੀਂ ਦੇ ਪਾਵਰਫੁਲ ਹੀ ਇੰਨਾ ਵਾ। ਭਈਆ ਮੇਰੇ को पता नहीं था। ਅੱਛਾ मैंने ਖਾਦਾ तो ਹੁੰਦਾ ਤਾਂ ਪਤਾ ਹੁੰਦਾ ਲੈ ਲਓ ਬੇਬੇ ਕਿ ਤਾਕਤ ਕਿੰਨੀ ਆ ਦਹੀਂ ਦੇ ਵਿੱਚ। ਬੇਬੇ ਉਹ ਚੰਗਿਆਂ ਭਲਿਆਂ ਲੋਕਾਂ ਨੇ ਵੇਖਣਾ ਤੇ ਆ ਵੀ ਆ ਪਰ ਉਹ ਚੰਗਿਆਂ ਭਲਿਆਂ ਲੋਕਾਂ ਨੇ ਵੇਖਣਾ। ਲੋਕਾਂ ਨੇ ਕਮੈਂਟ ਕਰਕੇ ਕਹਿਣਾ ਡੇਰੇ ਵਾਲਾ ਖੁਦਾ ਦਾ ਵਾਸਤਾ ਖਾ ਲਿਆ ਕਰ ਕੁਛ। ਅਸੀਂ ਸਹੀ ਕਹਿੰਦਾ ਸੀ ਕਿ ਗਲਤ ਤੇ ਨਹੀਂ ਨਾ। ਅੱਗੇ ਵਕਾਰ ਫਿਲਮ ਦੇ ਵਿੱਚ ਵੀ ਵਕਾਰ ਤਾਂ ਉਦਾਂ ਤੂੰ ਨਾ ਹਰਾ ਹੋਇਆ, ਤੂੰ ਨਾ ਐ ਹੋਇਆ, ਤੂੰ ਨਾ ਜਾਂ ਹੋਇਆ। ਨਾਸਰ ਭਾਜੀ ਤੂੰ ਉਵੇਂ ਦਾ ਹੀ ਆ। ਉਹ ਮੈਂ ਕਿਹਾ ਏਦਾਂ ਉਮਰ ਨਹੀਂ ਵੱਧਦੀ। ਬੰਦਾ ਉੱਥੇ ਰਹਿੰਦਾ ਵਾ ਨਾ ਮੁੰਡਾ ਇੰਨੇ ਸਾਲਾਂ ਦਾ ਹਨਾ ਹੋਊਗੀ। ਮੈਨੂੰ ਹੁਣ ਵੇਖੀ ਹਨੀ ਮੈਂ ਤਾਂ ਤੈਨੂੰ ਵੇਖਣ ਕਿ ਮੇਰੇ ਨਾ ਹੈਲੋ ਮੇਰੇ ਸਾਲਾਂ ਦਾ ਵੇਖਦੀ ਆ। ਮੇਰੇ ਹੁਣ ਐ ਹੀ ਨਾ ਬਹਿ ਜਵੇ। ਨਹੀਂ ਇਦਾਂ ਤੇ ਨਹੀਂ ਪੈਂਦੀ ਹੈਗੀ। ਸਾਲਾਂ ਦਾ ਵੇਖਦੀ ਵੀ ਇਹ ਕਹਿੰਦਾ ਨਾ ਕਿੰਨੀਆਂ ਸਾਲਾਂ ਦਾ ਤੇ ਮੈਂ ਕਿਹਾ ਵੇਖ ਹੀ ਲਵਾਂ ਕਿੰਨਾ ਕੁ ਦਾ ਲੱਗਦਾ। ਯਾਰ ਹਾਂ ਵੀ ਮੈਨੂੰ ਤਾਂ ਪਤਾ ਕਿੰਨਿਆਂ ਸਾਲਾਂ ਦਾ। ਹਾਂ ਸਹੀ ਗੱਲ ਹੈ। ਚੱਲ ਪੀਲਾ ਦੁੱਧ ਚੱਲੀਏ ਹੁਣ। ਹੁਣ ਤੇ ਮੈਂ ਵੀ ਚੋਲੀ ਹੁਣ ਛੇਤੀ ਕਰੋ। ਤਾਜ਼ਾ ਫਰੈਸ਼ ਦੁੱਧ। ਇਹਦੇ ਬਾਰੇ ਗੱਲ ਹੋ ਰਹੀ ਆ ਸਮਝ ਦੱਸ ਕੀ ਆ ਇਹ ਮੈਂ ਤੈਨੂੰ ਕਿਹਾ ਸੀ ਨਾ ਤੇਰਾ ਕਿੰਨਾ ਕੰਟੈਂਟ ਪਿਆ। ਕੰਟੈਂਟ ਇਹ ਕੀ ਆ? ਇਹ ਭਾਈ ਘਟੋਣੀ। ਇਹ ਸਾਡੀਆਂ ਡਕੋਨੀਆਂ। ਇੱਕ ਮਿੰਟ ਓਏ ਫਰਕ ਆ ਉਰੇ ਆਵੀਂ ਇੱਕ ਵਾਰੀ। ਇਹ ਕਰਤੋਨੇ ਨੇ। ਇਹ ਕਰਤੋਨ ਕਰਤੋਨੇ ਹਾਂ ਉਹ ਘਟੋਣੀਆਂ ਹੁੰਦੀਆਂ ਨੇ। ਕਰਤੋਨੇ ਕੀ ਹੁੰਦਾ? ਮਾਰ ਇਹਦੇ ਇਹਨੂੰ 10 ਵਿਤਰ ਕੋਨੇ ਕਹਿੰਦਾ ਕਿ ਡਕੋਨੀਆਂ ਕੀ ਹੁੰਦੀਆਂ? ਉਹ ਘਟੋਣੀਆਂ ਹੁੰਦੀਆਂ ਮੇ ਭਾਈ ਡਕੋਨੀਆਂ। ਨੇ। ਪੁੱਠਾ ਹੀ ਕਰਤਾ ਇਹ ਮੇਰੇ ਵਾਲਾ ਪੁੱਠਾ ਕੀਤਾ ਹੀ ਇਹਨੇ। ਉਹ ਨਹੀਂ ਘਟੋਣੀਆਂ। ਯਾਰ ਗੱਲ ਥੋੜਾ ਫਰਕ ਓਏ ਉਹ ਕਹਿੰਦਾ ਮੈਂ ਵਲੋਗਾਂ ਚ ਨਹੀਂ ਆਂਦਾ ਭਾਈ। ਕੌਣ? ਇਹ ਪੁੱਛਣਾ ਹੀ ਹੈ। ਲੋ ਜੀ ਨਾਸ਼ਤਾ ਜਿਹੜਾ ਵਾ ਆਪਣਾ ਹੋ ਗਿਆ ਰੈਡੀ। ਅਚਾਰ ਆ, ਆਂਡੇ ਆ, ਦਾਲ ਆ, ਮੱਖਣੀਆਂ, ਹੋਰ ਕੀ ਆ, ਲੱਸੀ ਆ, ਆਮਲੇਟ ਆ ਤੇ ਬੇਬੇ ਆ। ਅੱਛਾ ਭਾਜੀ ਵਲੋਗੀ ਹੈ। ਨਾਸ਼ਤਾ ਬਣ ਗਿਆ ਬਸ ਤੇ ਰੈਡੀ ਹੁੰਦੇ ਪਏ ਆ ਤਾਂ ਫਿਰ ਕਰਕੇ ਨਿਕਲਦੇ ਆ ਜੀ। ਡੇਰਾ ਵੇਖਣਾ ਬਾਈ ਹੁਣਾਂ ਨੇ। ਆ ਵੀ ਸਮੀ ਤਾਂ ਨਾਸ਼ਤਾ ਚੱਕੀ ਉਤਰਿਆ ਆਉਂਦਾ ਹੈ। ਰੱਖੀ ਚੱਲ ਹੈਂ ਲੈਣ ਬਣਾਓ ਲੈਣ ਦਿਓ। ਵਾਹ 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 ਵਾਹ। ਨਹੀਂ ਉਹ ਥੋੜਾ ਜਾਲੀ ਲੱਗਣਾ ਸੀ ਪਰਲੇ ਪਾਸੇ। ਇਹ ਮੈਂ ਆਪਣੀ ਬਚਪਨ ਦੀ ਯਾਦ ਤਾਂ ਅੱਛਾ ਮਾਂ ਇਸ ਤਰ੍ਹਾਂ ਤੇ ਤੁਸੀਂ ਵੀ ਮਾਂ ਇਸ ਤਰ੍ਹਾਂ ਬਹਿ ਕੇ ਰੋਟੀਆਂ ਪਕਾਉਂਦੀ ਸੀ। ਹਾਂ ਚੀਜ਼ਾਂ ਹੀ ਫੜਾ। ਐਸਾ ਚੁੱਲ੍ਹੇ ਤੋਂ ਲੱਥ ਦਾ ਸਮਾਨ ਸਿੱਧਾ ਚੰਗੇਰ ਚ ਹਾਂ ਚਾਬੀ ਦੇ ਵਿੱਚ। ਆ ਲੈ ਆਪਾਂ ਮੈਂ ਬੋਲ ਅਬ ਮਾਤਾ ਕਿਉਂ ਵੀ ਭੈਣ ਤੁਸੀਂ ਵੀ ਇੱਥੇ ਹੀ ਬਹਿ ਕੇ ਉੱਥੇ ਜਾਲੀ ਲੱਗਣੀ ਰੋਟੀ? ਮੈਂ ਕਿਹਾ ਉੱਥੇ ਜਾਲੀ ਲੱਗਣੀ ਸੀ। ਇੱਥੇ ਵਧੀਆ ਚੁੱਲ੍ਹੇ ਤੇ ਬਹਿ ਕੇ ਖਾਣਾ। ਜਿਹੜਾ ਸਵਾਦ ਆਉਂਦਾ ਹੈ ਤੈਨੂੰ ਕੀ ਪਤਾ। ਨਹੀਂ ਮੈਨੂੰ ਪਤਾ ਮੈਂ ਖਾਣਾ ਰਹਿਣਾ। ਮੈਂ ਕੋਈ ਗੱਲ ਕਰਨਾ ਚਾਹ ਰਿਹਾ ਹੁਣ ਮਾਂ ਹੈ ਸਿਰ ਤੇ ਮੈਂ ਤੈਨੂੰ ਕਹਿ ਨਹੀਂ ਸਕਦਾ। ਲੱਸੀ ਪੀਓ ਲੱਸੀ। ਪੂਰੇ ਨਜ਼ਾਰੇ ਨੂੰ ਪਿਆ ਹੈ ਸਮੀ ਉਰੇ ਉਰੇ ਆ ਅੱਲਾ। ਮੈਂ ਕਿਹਾ ਲੈ ਬਣਾ ਕੇ ਨਾਸ਼ਤਾ ਲਾਵਾਂ ਅੱਧੀ ਖਾਣ ਲੱਗ ਪਿਆ। ਯਾਰ ਆ ਨੇ ਚੰਗਾ ਕੰਮ ਫੜਿਆ। ਤਾਂ ਵੱਡਾ ਕੇ ਆਇਆ ਹੁਣ ਪਾੜੇ ਛੱਡਣ ਨੂੰ ਦਿਲ ਨਹੀਂ ਕਰ ਰਿਹਾ। ਨਹੀਂ ਇਹ ਸਾਰਿਆਂ ਦੇ ਨਾਲ ਨਹੀਂ ਖਾ ਸਕਦਾ ਤੂੰ। ਭੁੱਖ ਜੀ ਨਹੀਂ ਲੱਗ ਗਈ ਆ ਹੁਣ ਇਦਾਂ ਥੋੜੀ ਕਰੀ ਜਾਣਾ। ਖਾਈਏ ਬਸ ਕੰਮ ਨਿਬੇੜੀਏ। ਬਹੁਤ ਅੱਛੇ ਚਲੋ ਖਾਓ ਯਾਰ ਰੱਖੋ ਨਾਸ਼ਤਾ ਕੀ ਕਰੀ ਜਾਂਦੇ ਆ। ਓ ਜੀ ਭਾਜੀ ਤੇ ਭੈਣ ਜੀ ਦੱਸੋ ਚਾਹ ਪੀ ਰਹੇ ਹੋ? ਚਾਹ ਬਹੁਤ ਸਵਾਦ ਬਣਾਈ ਹੈ ਜੀ। ਭਾਬੀ ਨੇ ਬਣਾਈ ਆ ਸਾਡੀ ਭੈਣ ਨੇ ਬਣਾਈ ਆ। ਲੱਸੀ ਪੀ ਲਈ ਸੀ ਮੈਂ ਵੈਸੇ ਪੀਣੀ ਨਹੀਂ ਸੀਗੀ ਪਰ ਸਾਡੇ ਲੱਸੀ ਤੋਂ ਬਾਅਦ ਚਾਹ ਬਹੁਤੀ ਚੱਲਦੀ ਆ। ਪਰ ਖੁਸ਼ੀ ਨੇ ਬਣਾਈ ਸੀ ਤਾਂ ਕਰਕੇ ਓਹੋ ਖੁਸ਼ੀ ਔਰ ਗਮੀ। ਅੱਛਾ ਤੇ ਸਵਾਦ ਲੱਗੀ ਚਾਹ ਦਾ। ਬਾਕੀ ਮਾਹੌਲ ਸਾਡਾ ਵਧੀਆ ਲੱਗਾ। ਬਹੁਤ ਵਧੀਆ ਜੀ। ਕਿਚਨ ਸਾਡਾ ਵਧੀਆ ਹੈ ਨਾ? ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ। ਕਿਚਨ ਬੈਸਟ ਆ ਰਿਹਾ। ਹਾਂ ਨਹੀਂ ਕਿਚਨ ਪੁਰਾਣੇ ਹਿਸਾਬ ਨਾਲ ਡਿਜ਼ਾਈਨ ਕੀਤਾ ਨਾ ਤਾਂ ਕਰਕੇ ਸੋਹਣਾ ਲੱਗਦਾ। ਬਹੁਤ ਵਧੀਆ ਬਣਾਇਆ ਹੈਗਾ। ਸਾਂਭ ਕੇ ਰੱਖੇ ਉਹਨੂੰ ਇਸੇ ਤਰ੍ਹਾਂ। ਨਹੀਂ ਅਸੀਂ ਹੁਣ ਇਹਨੂੰ ਪ੍ਰੋਪਰ ਡਿਜ਼ਾਈਨ ਕਰਕੇ ਨਾ ਦੁਬਾਰਾ ਤਾਂ ਸੋਹਣਾ ਬੜਾ ਕਰਕੇ ਤਾਂ ਫਿਰ ਵੀਡੀਓ ਪਾਇਆ ਕਰਨੀ ਆ। ਇਹ ਵਧੀਆ ਹੋ ਜਾਊ ਇੱਕ ਵਾਰੀ। ਹਾਂਜੀ ਇਹ ਸਾਡੀ ਬੇਬੇ ਦੀ ਰੀਝ ਆ। ਓਏ ਆ ਗਿਆ ਯਾਰ ਚਾਹ। ਤੂੰ ਭਰਾਵਾ ਵਲੌਗ ਦੇ ਵਿੱਚ ਹਰ ਬੰਦੇ ਨੂੰ ਪਤਾ ਕਿ ਸਵੇਰ ਦਾ ਖਾਧੀ ਜਾਣਾ। ਤੜਕੇ ਦਾ ਦੁੱਧ ਪਹਿਲਾ ਦੁੱਧ ਸੀ ਤੇਰਾ। ਆ ਗਈ ਚਾਹ। ਆ ਚਾਹ ਪਾਉਣੇ ਆ। ਢਿੱਲੋਂ ਸਾਹਿਬ ਹੁਣ ਫੂਕਣੀ ਨਾਲ ਅੱਗ ਕਿਵੇਂ ਮਚਾਈ ਜਾਂਦੀ ਉਹ ਦਿਖਾਉਣਗੇ। ਹਾਂਜੀ अच्छा जो ही बंदा तुम ये फूकनी है। ये हमारा तवा है। ये हमारा तवा है। ये मुकरदे का तवा है। ਇਹ ਫੂਕਣੀ ਤੇ ਵਿਕਾਸ ਨੇ ਵਲੌਗ ਬਣਾਇਆ ਡਿਟੇਲ ਦੇ ਨਾਲ। ਹਾਂ ਸਾਰੇ ਵੇਖਿਓ ਜਾ ਕੇ ਟਰੈਵਲ ਵਿਦ ਵਿਕਾਸ ਦੇ 4 ਚੈਨਲਾਂ ਦੀ ਮੈਂ ਪ੍ਰੋਮੋਸ਼ਨ ਕਰਤੀ ਹੈ ਤੇ ਵਿਕਾਸ ਨੇ 5 ਮਿੰਟ ਦਾ ਵਲੌਗ ਫੂਕਣੀ ਤੇ ਰੱਖਿਆ। ਮੈਨੂੰ ਪਤਾ ਕੀ ਆ
ਹੋਰ ਭਾਵੇਂ ਕੋਈ ਵਲੌਗ ਚੱਲੇ ਨਾ ਚੱਲੇ, ਲੋਕਾਂ ਨੇ ਫੂਕਣੀ ਜ਼ਰੂਰ ਵੇਖਣੀ ਜਾ ਕੇ ਵੀ ਬਣਾਇਆ ਕੀ ਫੂਕਣੀ ਤੇ ਐਸਾ। ਨਹੀਂ ਭਾਈ ਬਹੁਤ ਬੇਬੇ ਨੇ ਵਧੀਆ ਰੀਲ ਬਣਾਈ ਆ। ਹਾਂ ਸਾਨੂੰ ਨਹੀਂ ਸੀ ਪਤਾ। ਉਧਰ ਵਾਲੇ ਜਿਹੜੇ ਆ ਸਾਰੇ ਜਦੋਂ ਕਮੈਂਟ ਆਉਂਦੇ ਆ ਤੇ ਮੈਨੂੰ ਬਹੁਤ ਵੀ ਕਹਿੰਦੇ ਆ ਨਾ ਜਦੋਂ ਤੇ ਮੈਨੂੰ ਫਿਰ ਬੋਲਣਾ। ਬੇਬੇ ਦਾ ਰੌਲਾ ਇਹ ਆ, ਕਿਉਂ ਭਾਜੀ ਇਹਨਾਂ ਦਾ ਰੌਲਾ ਇਹ ਆ, ਕੋਈ ਉਧਰੋਂ ਵੇਖਦਾ ਨਾ ਕਮੈਂਟ ਮਤਲਬ ਵੀਡੀਓਜ਼, ਉਹ ਕਹਿੰਦਾ ਬੇਬੇ ਤੇ ਬੋਲੀ ਸਾਡੇ ਵਾਲੀ ਆ, ਇਹ ਤੇ ਮਾਝੇ ਵਾਲੀ ਬੋਲਦੇ ਆ। ਇਹ ਬਹੁਤ ਸੋਹਣਾ ਮਾਂ ਜੀ ਨੇ ਰੀਲ ਬਣਾਈ। ਅਸੀਂ ਚੱਲੇ ਆ ਡੇਰੇ ਤੇ ਭਾਜੀ ਦੇ ਨਾਲ, ਭਾਜੀ ਨੂੰ ਡੇਰਾ ਫਰਾਉਣ ਚੱਲੇ ਆ। ਮੈਨੂੰ ਭਾਵੇਂ ਸਕੂਟਰ ਵਾਲੇ ਗਾਲਾਂ ਕੱਢਣ, ਆ ਜਾ ਚਲਾ। ਨਹੀਂ ਨਿੱਕੇ ਨਿੱਕੇ ਸਾਰੇ ਡੇਰੇ ਸੀਗੇ ਤੇ ਹੁਣ ਜਿਹੜਾ ਤੁਹਾਨੂੰ ਨੇੜੇ ਜਾ ਕੇ ਹੋਰ ਜਿੱਥੇ ਪਿੰਡ ਵਸਦਾ ਉੱਥੇ ਲੈ ਕੇ ਉਹ ਆ ਬਸ ਪਹੁੰਚ ਗਏ ਆਪਾਂ। ਆ ਇੱਥੇ ਥੋੜੀ ਸੜਕ ਆ ਆਪਣੀ ਕੱਚੀ ਜਿਹੜੀ ਆਪਣੇ ਡੇਰੇ ਨੂੰ ਜਾਂਦੀ ਆ, ਤਾਂ ਉਤੋਂ ਅੱਗੇ ਅੱਗੇ ਫਿਰ ਬਾਕੀ ਡੇਰੇ ਸ਼ੁਰੂ ਹੋ ਜਾਂਦੇ ਸਾਰੇ। ਇੱਕ ਬੈਸ ਆ ਮਤਲਬ ਸਿੱਧੀ ਜਿਹੜੀ ਆ। ਹਾਂ ਇੱਕ ਜਿਹਨੂੰ ਤੁਸੀਂ ਜਿਹਨੂੰ ਬਿਹੀ ਕਹਿੰਦੇ, ਕੀ ਕਹਿੰਦੇ ਬਾਈ ਤੁਸੀਂ? ਗਲੀ ਕਰਨੇ ਜਾਂ ਸੜਕ। ਸੜਕ ਤਾਂ ਨਾਰਮਲ ਆ, ਇੱਕ ਮਹੱਲੇ ਦੇ ਮਹੱਲੇ ਨੂੰ ਕੀ ਕਹੋਗੇ ਜਿੱਥੋਂ ਬਾਹਰ ਢਾਰੀ ਡੇਰਾ? ਡੇਰੇ ਤਾਂ ਤੁਹਾਡੇ ਦੂਜੇ ਬਾਬਿਆਂ ਵਾਲੇ ਹੁੰਦੇ, ਸਾਧਾਂ ਵਾਲੇ। ਡੇਰੇ ਹਾਂ ਸਾਡੇ ਢਾਣੀ ਕਹਿੰਦੇ, ਢਾਣੀਆਂ ਢਾਣੀਆਂ ਸਾਡੇ ਡੇਰੇ ਕਹਿੰਦੇ ਆ। ਢਾਣੀਆਂ। ਅਕਸਰ ਥਾਂ ਤੇ ਸਾਡੇ ਭੈਣੀਆਂ ਵੀ ਕਹਿੰਦੇ ਆ। ਹਾਂ ਲਓ ਜੀ ਇੱਥੇ ਰੋਕ ਲਓ, ਸਕੂਲ ਆ ਗਿਆ ਨਾ ਇੱਥੇ ਉਤਰਨਾ ਬਾਈ। ਹਾਂਜੀ ਰੋਕਦੇ ਬਈ ਰੋਕਦੇ। ਲਓ ਜੀ ਸਕੂਲ ਪਹੁੰਚ ਆਏ ਆ। ਸਕੂਲ ਤਾਂ ਲੱਗਾ, ਇਧਰੋਂ ਸ਼ੁਰੂ ਕਰ ਲੱਗਾ ਰਵੇ, ਇਧਰ ਨੂੰ ਚੱਲਦੇ ਆ, ਉਹ ਉੱਥੇ ਆ ਜਾ। ਉੱਥੇ ਚੱਲ। ਲਓ ਜੀ ਸਾਡਾ ਡੇਰਾ ਬਾਈ ਵਿਜ਼ਿਟ ਕਰਾਉਣ ਲੱਗਿਆ ਪੂਰਾ, ਤਾਂ ਤੁਸੀਂ ਵੇਖ ਸਕਦੇ ਆ ਲੱਗੇ ਹੋਏ ਆ ਕੰਮਕਾਰ ਨੂੰ ਬੰਦੇ। ਕੀ ਹੋਇਆ ਤੈਨੂੰ? ਗਿਆ ਕੰਨ ਦੇ ਉੱਤੋਂ ਝਾਕਦਾ। ਨਾਲ ਕੱਚੇ ਘਰ, ਕੱਚੀਆਂ ਗਲੀਆਂ ਹੈ। ਸੋ ਇੱਕ ਪੁਰਾਣੀ ਯਾਦ ਤਾਜ਼ਾ ਕਰਦੀਆਂ ਸਾਡੇ ਡੇਰੇ ਦੀ, ਪੁਰਾਣੀਆਂ ਮਤਲਬ ਪੁਰਾਣੇ ਘਰ ਆ। ਮੈਂ ਦੱਸਦਾ ਪਿਆ ਸੀ ਕਿ ਇਹ ਉਹ ਘਰ ਨੇ ਜਿਹੜੇ ਵਸਿੰਦੇ ਆ ਇੱਥੋਂ ਦੇ, ਜਿਵੇਂ 47 ਤੋਂ ਪਹਿਲਾਂ ਜਿਹੜੇ ਲੋਕ ਇੱਥੇ ਵਸਦੇ ਆ ਇਹ ਉਹ ਆ। ਬਾਕੀ ਜਿਹੜੇ ਸਾਡੇ ਏਰੀਆ 'ਚ ਲੋਕ ਪਾਏ ਜਾਂਦੇ ਉਹ ਵਸਿੰਦੇ ਨਹੀਂ ਹੈਗੇ, ਉਹ ਮਾਈਗ੍ਰੇਟਡ ਨੇ, ਉੱਧਰੋਂ ਆਏ ਆ। ਜਿਵੇਂ ਮੈਂ ਸਾਰੇ ਪਹਿਲੇ ਵੀ ਦੱਸਿਆ ਹੋਇਆ ਕਿ ਤਹਿਸੀਲ ਸਾਡੀ ਜੀਰਾ ਵਾ, ਅਸੀਂ ਸਾਰੇ ਜੀਰੇ ਦੇ ਆ, ਪਿੰਡ ਸਾਡਾ ਸ਼ੇਰਾ ਮਡਾਰ ਆ। ਤਾਂ ਆਜੋ ਬਾਈ ਚੱਲੀਏ। ਚੱਕ ਪਿੰਡ ਨੇ ਨਾ, ਤੇ ਇੱਧਰ ਵੀ ਇਹ ਸਾਰੇ ਚੱਕ ਹੀ ਆ। ਤੇ ਇੱਧਰ ਇੱਕ ਗੱਗੂ ਗਿੱਲ ਦੀ ਮਤਲਬ ਗੱਗੂ ਗਿੱਲ ਹੁਣਾਂ ਦੀ ਇੱਕ ਉਹ ਵੀ ਸੀਗੀ ਸ਼ਿਕਾਰੀ ਪਿੰਡ ਚੱਕਾਂ ਦੇ ਵੈਬ ਸੀਰੀਜ਼ ਸੀ ਹਨਾ। ਮਤਲਬ ਚੱਕਾਂ ਦੇ ਕਿਤੇ ਐਸ ਪਾਸ ਇਹਦੇ ਨਾਲ ਬਣਾਈ ਹੋਈ ਹੈ। ਤਾਂ ਚਲੋ ਚੜ੍ਹਦੇ ਪੰਜਾਬ 'ਚ ਵੀ ਚੱਕ ਕਾਫੀ ਨੇ ਸਾਡੇ। ਹਾਂ ਹੈਗੇ ਆ। ਹਾਂਜੀ ਤੇ ਚੱਕ ਕਿਉਂ ਕਹਿੰਦੇ ਇਹਨਾਂ ਨੂੰ? ਭਾਜੀ ਚੱਕ ਜਦੋਂ ਗੋਰੇ ਨੇ ਬਾਰ-ਆਬਾਦ ਕੀਤੀ ਸੀ ਨਾ, ਉਸ ਤੋਂ ਪਹਿਲਾਂ ਵੀ ਜਿੱਥੇ ਪਾਣੀ ਨਹੀਂ ਸੀ ਹੁੰਦਾ ਉੱਥੇ ਤਾਂ ਪਿੰਡ ਆਬਾਦ ਹੀ ਨਹੀਂ ਸੀ ਹੋ ਸਕਦਾ। ਹਾਂ ਸੋ ਜਦੋਂ ਪਿੰਡ ਆਬਾਦ ਹੋਣ ਵਾਸਤੇ ਪਾਣੀ ਦੀ ਲੋੜ ਆ ਤਾਂ ਖੂਹ ਉੱਥੇ ਲਾ ਦਿੱਤੇ ਗਏ, ਖੂਹ ਕੱਢੇ ਗਏ। ਜਿੱਥੇ ਖੂਹ ਸੀ, ਜੇ ਪਾਣੀ ਹੈਗਾ ਸੀ ਤਾਂ ਉਹਨੂੰ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਆਪਾਂ ਉੱਤੇ ਚੱਕੀ ਨਹੀਂ ਗਿੜਦੀ ਹੁੰਦੀ, ਐਡਾ ਕੀ ਉਹ ਪੁੜਾ ਜਿਹਾ ਗਿੜਦਾ ਹੁੰਦਾ ਐ ਵਾਲਾ, ਉਹਦੇ ਉੱਤੇ ਚੱਕ, ਉਹਨੂੰ ਚੱਕ ਕਹਿੰਦੇ ਆ। ਸੋ ਉੱਥੇ ਨੰਬਰ ਲਾ ਦਿੱਤੇ ਸੀ। ਠੀਕ ਆ। ਤਾਂ ਉਹ ਜਿਹੜੇ ਚੱਕ ਜਿੱਥੇ ਇੱਥੇ ਸੀ ਉੱਥੇ ਤੇ ਨੰਬਰ ਲਾਈ ਗਏ। ਜਿਵੇਂ ਹੁਣ ਸਾਡਾ 50 ਨੰਬਰ ਚੱਕ ਹੋਊਗਾ ਤਾਂ 50 12 ਬਣ ਗਏ, ਉਵੇਂ ਬਣ ਗਏ। ਹਾਂ ਇਦਾਂ। ਠੀਕ ਆ। ਤੇ ਹੁਣ ਮੈਨੂੰ ਪਤਾ ਨਹੀਂ ਵੀ ਉਹ ਵੀ ਸ਼ਾਇਦ ਇੱਥੋਂ ਮਾਈਗ੍ਰੇਟ ਹੋ ਕੇ ਗਏ ਆ ਚੱਕਾਂ ਦੇ, ਕਿਉਂਕਿ ਉਹ ਵੀ ਤਾਂ ਹੀ ਬਣਾਈ ਹੋ ਵੈਬ ਸੀਰੀਜ਼, ਮਾਈਗ੍ਰੇਟ ਹੋ ਕੇ ਗਏ। ਹੁਣ ਪੁਰਾਣਾ ਪੰਜਾਬ ਮੈਨੂੰ ਲੱਗਦਾ ਉਹਨਾਂ ਦਾ ਇੱਧਰ ਹੀ ਨਾ ਹੋਵੇ, ਕਿਉਂਕਿ ਉਹ ਸੌਰੀ ਪੁਰਾਣਾ ਪਿੰਡ ਇੱਧਰ ਨਾ ਹੋਵੇ ਉਹਨਾਂ ਦਾ, ਕਿਉਂਕਿ ਜਿਹੜੇ ਕਾਫੀ ਜ਼ਿਆਦਾ ਜਿੰਨੇ ਫਾਜ਼ਿਲਕਾ ਬੋਰ ਦੇ ਨੇੜੇ ਬੰਦੇ ਬੈਠੇ ਆ ਨਾ, ਜਿਵੇਂ ਬਾਈ ਹੁਣੀ ਫਿਰੋਜ਼ਪੁਰੋਂ ਆਏ ਆ, ਇਹ ਇਧਰੋਂ ਉਧਰ ਗਏ ਆ, ਕੁਝ ਬੰਦੇ ਉਧਰੋਂ ਇੱਧਰ ਆਏ ਆ ਹਨਾ। ਭਾਈ ਸਾਡਾ ਏਰੀਆ ਜਿਹੜਾ ਬਹੁਤਾ ਮਾਈਗ੍ਰੇਟਡ ਆ। ਅੱਛਾ ਜਿਹੜਾ ਸਾਈਵਾਲ ਜਿਹੜਾ ਨਾ ਬਹੁਤਾ ਮਾਈਗ੍ਰੇਟਡ ਸਾਰਾ ਹੀ ਮਾਈਗ੍ਰੇਟਡ ਆ। ਹਾਂ ਕਿਉਂਕਿ ਸਿਰਫ ਰਾਵੀ ਬੈਲਟ ਨਹੀਂ ਮਾਈਗ੍ਰੇਟਡ, ਬਾਕੀ ਅੰਦਰ ਬਾਹਰ ਸਾਰਾ ਮਾਈਗ੍ਰੇਟਡ ਆ। ਠੀਕ ਹੈ ਜੀ। ਤੇ ਇਹ ਚੱਕਾਂ ਪਿੰਡ ਦਾ ਟੂਰ ਸੀਗਾ ਜੀ ਸਾਰਾ, ਜਿੰਨਾ ਤੁਹਾਨੂੰ ਹੁਣ ਦਿਖਾ ਰਹੇ ਆ ਤੁਰ ਫਿਰ ਕੇ, ਜਾਂ ਹੋਰ ਅੱਗੇ ਦਿਖਾਵਾਂਗੇ। ਗੱਲਾਂ ਕਰਨੇ ਸਾਡੇ ਸੱਜੇ ਪਾਸੇ ਵਾਲਾ ਬੰਦਾ ਉਹ ਨਾਲ ਹੀ ਲੱਗ ਪੈਂਦਾ। ਮੈਂ ਇੰਜ ਕਰ ਦਿੱਤਾ, ਮੈਂ ਉਂਝ ਕਰ ਦਿੱਤਾ। ਆ ਕੱਢ ਲਿਆ ਮੈਂ ਕੈਮਰਾ ਨਾਲ ਹੀ, ਮੈਂ ਕਿਹਾ ਹੋ ਸਕਦਾ ਕੋਈ ਗੱਲ ਲੱਭ ਜਵੇ। ਮੈਨੂੰ ਐ ਲੱਗਦਾ ਵੀ ਜਿਹੜੀ ਚੀਜ਼ ਤੁਹਾਡੀ ਨਜ਼ਰ ਚ ਆਉਂਦੀ ਹੈ ਹਨਾ, ਮਤਲਬ ਉਹਨੂੰ ਦਿਖਾਉਣਾ ਚਾਹੀਦਾ। ਪਰ ਦੂਜਾ ਬੰਦਾ ਕਈ ਵਾਰੀ ਉੱਥੇ ਵੀ ਮੈਂ ਵੀ ਕਰਦਾ। ਅਸੀਂ 6 ਜਾਣੇ ਆ, 6 ਚੋਂ 4 ਵਲੌਗਰ ਸੀ, ਇੱਕ ਮੈਂ ਨਹੀਂ ਹੈਗੀ, ਇੱਕ ਹੋਰ ਭਾਈ ਹੈਨਾ। ਹੋਰ ਤਾਂ ਗੱਲ ਹੈ ਤੁਸੀਂ ਤੇ ਵਲੌਗ ਬਣਾਉਂਦੇ ਨਾ, ਅਸੀਂ ਵੈਬ ਸੀਰੀਜ਼ ਕਰਨੀ ਹੈ ਇੱਕ ਨਾ, ਤੇ ਮੈਂ ਉਹ ਡੇਰੇ ਤੇ ਵੈਬ ਸੀਰੀਜ਼ ਦੇ ਸੈੱਟ ਸੋਚ ਕੇ ਆ ਵੀ ਤੇ ਕਿਦਾਂ ਦਾ ਰਹੂ। ਅੱਛਾ ਉਸ ਤੇ ਅੱਛਾ ਨਾ ਨਹੀਂ ਉਹ ਯਸ਼ਰਾਜ ਬਲਬਸ ਸਵਿਟਜ਼ਰਲੈਂਡ ਵਾਲੀ ਉਹ ਫੀਲ ਮਿਲ ਗਈ ਇਹਨਾਂ ਨੂੰ ਇੱਥੇ ਵੀ ਆ ਵਾਹ ਇਹਨਾਂ ਨੇ ਖਾਲਸ ਪੰਜਾਬ ਇਹੀ ਅਸਲ ਨਹੀਂ ਉਹ ਅਸੀਂ ਜਿਹੜਾ ਜੋ ਸੋਚਿਆ ਨਾ ਕਨਸੈਪਟ, ਉਹ ਇੱਥੇ ਪੂਰਾ ਕਿਹੜਾ ਭਾਜੀ ਭਲਾ ਤੇਰੇ ਵਾਲਾ ਉਹ ਇਹਨਾਂ ਦੇ ਵਾਸਤੇ ਤੇ ਮੈਂ ਲਿਖੀ ਸੀ। ਇੱਥੇ ਹੀ ਸੋਚ ਕੇ ਘੋੜੀ ਵੀ ਉੱਥੇ ਹੈਗੀ ਨਾ ਇਹਨਾਂ ਦਾ। ਹਾਂ ਇਹੀ ਚੀਜ਼ ਸੋਚੀ ਸੀ ਆਪਾਂ। ਲੋ ਜੀ ਪਿੰਡ ਪੁੰਡ ਫੇਰ ਲਿਆ ਬਾਈ ਹੁਣਾਂ ਨੂੰ, ਨਾਸ਼ਤਾ ਹੋ ਗਿਆ, ਪਿੰਡ ਪੁੰਡ ਫਿਰ ਗਿਆ, ਤੇ ਹੁਣ ਵਲੌਗ ਸਾਡਾ ਮੈਨੂੰ ਲੱਗਦਾ ਵਾਵਾ ਸਾਰਾ ਲੰਮਾ ਹੋ ਗਿਆ ਅੱਜ ਦਾ। ਤੇ ਇਸ ਵਲੌਗ ਦਾ ਆਪਾਂ ਕਰਦੇ ਆ ਐਂਡ। ਬਾਕੀ ਡਿਟੇਲਾਂ ਤੁਹਾਨੂੰ ਡੇਰੇ ਦੀਆਂ ਮੈਂ ਦਿੰਦਾ ਰਹੂੰਗਾ। ਚੈਨਲ ਨੂੰ ਕਰ ਲਓ ਸਬਸਕ੍ਰਾਈਬ,
ਤੇ ਬਾਕੀ ਜਾਨ ਲਵ ਯੂ ਹੋ ਗਿਆ। ਲਵ ਯੂ ਭਾਈ, ਬਹੁਤ ਬਹੁਤ ਸ਼ੁਕਰੀਆ ਤੇਰੇ ਪਿਆਰ। ਬਾਕੀ ਜੀ ਅੱਲਾ ਹਾਫਿਜ਼, ਰੱਬ ਰਾਖਾ, ਮਿਲਦੇ ਹਾਂ ਅਗਲੇ ਵਲੌਗ 'ਚ।